ਬਗੈਰਤੀ ਜਾਂ ਗੈਰਤ ਦੇ ਨਾਮ ਤੋਂ ਤਿੰਨ ਬੀਬੀਆਂ ਨੂੰ ਖੂਹੜਿਆਂ ਦੇ ਇਲਾਕੇ ਦੇ ਵਿੱਚ ਕਤਲ ਕਰ ਦਿੱਤਾ ਗਿਆ। ਅਫਸੋਸਨਾਕ ਵਾਕਿਆ ਅਲੀ ਟਾਊਨ ਦੇ ਵਿੱਚ ਪੇਸ਼ ਆਇਆ, ਜਿੱਥੇ ਸਵੇਰੇ ਸਵੇਰੇ ਅੱਖ ਹਲੇ ਖੁੱਲੀ ਨਹੀਂ ਸੀ ਤੇ ਐਡੀ ਦਰਦਨਾਕ ਖਬਰ ਸਾਹਮਣੇ ਆਈ ਕਿ ਬਾਪ ਨੇ ਦੋ ਸਕੀਆਂ ਬੇਟੀਆਂ ਨੂੰ ਕਤਲ ਕੀਤਾ ਤੇ ਨਾਲ ਉਹਨਾਂ ਦੀ ਮਾਂ ਵੀ ਮਾਰ ਦਿੱਤੀ। ਜਦੋਂ ਇਹ ਖਬਰ ਅਫਸਰਾਂ ਤੱਕ ਪਹੁੰਚੀ, ਅਫਸਰਾਨੇ ਬਾਲਾ ਨੇ ਨੋਟਿਸ ਲੈ ਕੇ ਤੇ ਪੁਲਿਸ ਨੂੰ ਕਿਹਾ ਫੌਰੀ ਤੌਰ ਤੇ ਜੈਵਕੂਆ ਤੇ ਪਹੁੰਚੋ ਤੇ ਅਸਲ ਹਕਾਇਕ ਜਿਹੜੇ ਆ ਨਾ ਉਹ ਤੋਂ ਸਾਨੂੰ ਵੀ ਆਗਾਹ ਕਰੋ। ਲੇਕਿਨ ਇਸ ਤੋਂ ਪਹਿਲੇ ਸਾਡੇ ਜ਼ਰਾਏ ਦਾ ਜੋ ਕਹਿਣਾ ਵਾ ਉਹ ਤੁਹਾਡੇ ਕੋਲ ਰੱਖ ਦਿੰਦੇ ਆ। ਪੁਲਿਸ ਦੀ ਤਫਤੀਸ਼ ਜਿਹੜੀ ਆ ਉਹ ਫਰਾਂਸਿਕ ਔਰ ਪੋਸਟਮਾਰਟਮ ਤੋਂ ਬਾਅਦ ਸਾਹਮਣੇ ਆਏਗੀ। ਸਾਡੇ ਜ਼ਰਾਏ ਦਾ ਕਹਿਣਾ ਵਾ ਕਿ ਪਿਓ ਜਿਹੜਾ ਨਾ ਧੀ ਨੂੰ ਗਲਤ ਕੰਮਾਂ ਦੇ ਉੱਪਰ ਮਜਬੂਰ ਕਰਦਾ ਸੀ। ਜਦੋਂ ਧੀ ਨੇ ਗਲਤ ਕੰਮ ਕਰਨ ਤੋਂ ਇਨਕਾਰ ਕੀਤਾ ਤੇ ਇਹਨਾਂ ਦੀ ਘਰ ਦੇ ਵਿੱਚ ਲੜਾਈ ਹੋ ਪਈ। ਪਿਓ ਜਿਹੜਾ ਵਾ ਇਹ ਤਕਰੀਬਨ ਸਵੇਰੇ 4:30 ਵਜੇ ਉੱਠਦਾ ਵਾ, ਪਹਿਲੇ 2 ਫਾਇਰ ਮਾਰਦਾ ਵਾ ਆਪਣੀ ਬੁੱਢੀ ਨੂੰ। ਜਦੋਂ ਇੱਕ ਧੀ ਉਹਨੂੰ ਬਚਾਉਣ ਵਾਸਤੇ ਆਂਦੀ ਆ ਉਹਨੂੰ ਫਾਇਰ ਮਾਰ ਦਿੰਦਾ, ਦੂਸਰੀ ਧੀ ਉਹਨੂੰ ਬਚਾਉਣ ਵਾਸਤੇ ਆਂਦੀ ਆ ਉਹਨੂੰ ਵੀ ਫਾਇਰ ਮਾਰਦਾ। ਤਿੰਨਾਂ ਨੂੰ ਕਤਲ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦਾ। ਜਦੋਂ ਕਿ ਇਹਨਾਂ ਦੇ ਘਰ ਦੇ ਨਿਆਣੇ ਬਾਕੀ ਜਿਹੜੇ ਆ, ਇਸ ਭਾਈ ਦੀਆਂ 3 ਧੀਆਂ ਤੇ 3 ਪੁੱਤਰ ਆ। ਬਾਕੀ ਜਿਹੜੇ ਬਚ ਜਾਣ ਵਾਲੇ ਬੱਚੇ ਆ ਉਹ ਛੋਟੇ ਆ। ਉਹ ਕਹਿੰਦੇ ਆ ਅੰਮੀ ਦੀ ਤੇ ਅੱਬੇ ਦੀ 4:30 ਵਜੇ ਲੜਾਈ ਸ਼ੁਰੂ ਹੋਈ ਆ। ਲੜਾਈ ਤੋਂ ਬਾਅਦ ਫਾਇਰਿੰਗ ਹੋਈ ਆ। ਫਾਇਰਿੰਗ ਤੋਂ ਬਾਅਦ ਸਾਨੂੰ ਨਹੀਂ ਪਤਾ ਲੱਗਾ, ਅਸੀਂ ਦੂਸਰੇ ਕਮਰੇ 'ਚ ਵੜ ਕੇ ਕੁੰਡੀਆਂ ਲਾ ਲਈਆਂ ਵਾ। ਪੁਲਿਸ ਦਾ ਔਰ ਉਹਨਾਂ ਦਾ ਇਹ ਕਹਿਣਾ ਵਾ ਕਿ ਘਰੇਲੂ ਨਾ ਚਾਕੀ ਵੀ ਹੋ ਸਕਦੀ ਆ। ਇਹ ਹੁਣ ਗੈਰਤ ਦਾ ਨਾਮ ਆ ਸਕਦਾ ਵਾ ਜਾਂ ਬਗੈਰਤੀ ਜਿੱਤੇ ਮਜਬੂਰ ਕਰਦਾ ਸੀ ਧੀ ਨੂੰ ਉਹ ਹੋ ਸਕਦੀ ਆ। ਪੁਲਿਸ ਰਾਏ ਦਾ ਕਹਿਣਾ ਵਾ ਅਸੀਂ ਦੋਨਾਂ ਪਹਿਲੂਆਂ ਦੇ ਉੱਪਰ ਤਫਤੀਸ਼ ਕਰ ਰਹੇ ਹਾਂ। ਅਸੀਂ ਜਿਹੜੀ ਵੀ ਫਰਾਂਸਿਕ ਵਾਸਤੇ ਚੀਜ਼ ਭੇਜਾਂਗੇ ਉਹਦੇ ਵਿੱਚ ਦੋਨੇ ਐਲੀਮੈਂਟ ਭੇਜਾਂਗੇ। ਅਗਰ ਇਹਦੇ ਨਾਲ ਜ਼ਿਆਦਤੀ ਹੋਈ ਆ ਉਹਦੀ ਵੀ ਤਸਦੀਕ ਹੋ ਜਾਏਗੀ, ਅਗਰ ਇਹਨੂੰ ਹੋਰ ਤਰੀਕੇ ਨਾਲ ਕਤਲ ਕੀਤਾ ਗਿਆ ਉਹਦੀ ਵੀ ਤਸਦੀਕ ਹੋ ਜਾਏਗੀ। ਹੁਣ ਆਪਾਂ ਪੁਲਿਸ ਦੀ ਇਨਸੀਡੈਂਟ ਰਿਪੋਰਟ ਹਲਕੀ ਜਿਹੀ ਪੜ੍ਹ ਲਈਏ, ਉਸ ਤੋਂ ਬਾਅਦ ਫਿਰ ਹੋਰ ਵੀ ਤੁਹਾਨੂੰ ਗੱਲ ਦੱਸਾਂਗੇ। ਸ਼ੌਹਰ ਨੇ ਬੀਵੀ ਸੈਮਾ ਤੇ 2 ਬੇਟੀਆਂ ਆਇਸ਼ਾ ਤੇ ਉਮੇ ਹਬੀਬਾ ਨੂੰ ਫਾਇਰਿੰਗ ਕਰਕੇ ਕਤਲ ਕਰ ਦਿੱਤਾ। ਜਵੇਦ ਇਕਬਾਲ ਨੇ ਆਪਣੀ ਬੀਵੀ ਸਮੇਤ 2 ਬੇਟੀਆਂ ਨੂੰ ਘਰੇਲੂ ਤਨਾਜ਼ੇ ਦੇ ਉੱਪਰ ਕਤਲ ਕੀਤਾ। ਆਰਪੀਓ ਫੈਸਲਾਬਾਦ ਸੁਹੇਲ ਅਖਤਰ ਸੁਖੇਰੇ ਨੇ ਇਸ ਵਾक़ੇ ਦਾ ਨੋਟਿਸ ਲੈ ਕੇ ਸੀਪੀਓ ਫੈਸਲਾਬਾਦ ਸਾਹਿਬਜ਼ਾਦਾ ਬਲਾਲ ਉਮਰ ਕੋਲੋਂ ਇਹਦੀ ਰਿਪੋਰਟ ਤਲਬ ਕਰ ਰਹੀ ਹੈ। ਪੁਲਿਸ ਦੇ ਅਫਸਰਾਨ ਤੇ ਪੰਜਾਬ ਫੋਰੈਂਸਿਕ ਸਾਇੰਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਕੇ ਤਮਾਮ ਸ਼ਵਾਇਦ ਜਿਹੜੇ ਹਨ ਉਹ ਇਕੱਠੇ ਕਰ ਰਹੀਆਂ। ਮੁਲਜ਼ਮ ਦੀ ਗ੍ਰਿਫਤਾਰੀ ਵਾਸਤੇ ਟੀਮਾਂ ਤਸ਼ਕੀਲ ਦੇ ਦਿੱਤੀਆਂ ਵਾ। ਪੁਲਿਸ ਦਾ ਇਹ ਕਹਿਣਾ ਵਾ ਬਹੁਤ ਜਲਦ ਮੁਲਜ਼ਮਾਨ ਗ੍ਰਿਫਤਾਰ ਕਰ ਲਏ ਜਾਣਗੇ। ਜਦੋਂ ਇਨਸੀਡੈਂਟ ਹੋਇਆ ਵਾ SP ਜੜ੍ਹਾਂ ਵਾਲਾ, DSP ਖੂਹੜਿਆਂ ਵਾਲਾ ਤੇ SHO ਤੇ ਇੰਚਾਰਜ ਇਨਵੈਸਟੀਗੇਸ਼ਨ ਖੂਹੜਿਆਂ ਵਾਲਾ ਸਾਰੇ ਮੌਕੇ 'ਤੇ ਪਹੁੰਚ ਕੇ ਜਿੰਨੀਆਂ ਵੀ ਜ਼ਰੂਰੀ ਚੀਜ਼ਾਂ ਸੀ ਸਾਰੀਆਂ ਉਹਨਾਂ ਨੇ ਇਕੱਠੀਆਂ ਕਰਕੇ ਤੇ ਮੁਲਜ਼ਮ ਦੀ ਗ੍ਰਿਫਤਾਰੀ ਵੱਲ ਨੂੰ ਤੁਰ ਪਿਆ। ਉਹਨਾਂ ਦਾ ਇਹ ਵੀ ਕਹਿਣਾ ਵਾ ਕਿ ਅਸੀਂ ਤਕਰੀਬਨ ਥੋੜ੍ਹੇ ਜਿਹੇ ਘੰਟਿਆਂ ਦੇ ਵਿੱਚ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਤੇ ਜੋ ਵੀ ਇਹਦੀ ਜਜ਼ਾ ਸਜ਼ਾ ਬਣਦੀ ਆ ਉਹਨੂੰ ਕਾਨੂੰਨ ਦੇ ਮੁਤਾਬਕ ਦੇਵਾਂਗੇ। ਬਹੁਤ ਸ਼ੁਕਰੀਆ।